अस्सलाम वालेकुम। मैं हाँ रावल राठ ते तुसी वेख रहे हो वेले दी गल। ਅੱਜ ਦੀ ਇਸ ਬੈਠਕ ਵਿੱਚ ਅਸੀਂ ਦੋ ਤਿੰਨ ਮਸਲਿਆਂ ਤੇ ਥੋੜੀ ਥੋੜੀ ਗੱਲ ਕਰਾਂਗੇ। ਇੱਕ ਤੇ ਸ਼ੇਖ ਰਸ਼ੀਦ ਸਾਹਿਬ ਬਾਰੇ, ਦੂਸਰੀ ਜਿਹੜੀ ਇਸਟੈਬਲਿਸ਼ਮੈਂਟ ਡਬਲ ਗੇਮ ਖੇਡ ਰਹੀ ਹੈ ਉਸ ਹਵਾਲੇ ਨਾਲ, ਤੇ ਤੀਸਰੀ ਜਿਹੜਾ ਲਾਹੌਰ ਦੇ ਵਿੱਚ ਇੱਕ ਤਾਰੀਖੀ ਡਾਕੂਮੈਂਟ ਸਾਈਨ ਕੀਤਾ ਗਿਆ ਹੈ, ਐਲਾਨ ਲਾਹੌਰ। ਇਸ ਤੋਂ ਪਹਿਲਾਂ ਕਿ ਮੈਂ ਤਫਸੀਲ ਨਾਲ ਗੱਲ ਕਰਾਂ, ਮੈਂ ਬੇਨਤੀ ਕਰਦਾ ਹਾਂ ਉਹਨਾਂ ਆਪਣਿਆਂ ਵੀਰਾਂ ਨੂੰ ਜਿਨ੍ਹਾਂ ਹਾਲੀ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ ਤੇ ਨਾਲ ਹੀ ਘੰਟੀ ਵੀ ਵਜਾ ਦੇਣ ਤਾਂ ਕਿ ਮੇਰੇ ਵੱਲੋਂ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੇ ਰਹਿਣ ਤੇ ਉਹ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕਣ। ਹੁਣ ਗੱਲ ਕਰਦੇ ਹਾਂ ਸ਼ੇਖ ਰਸ਼ੀਦ ਸਾਹਿਬ ਨੂੰ ਜਿਸ ਮਕਸਦ ਵਾਸਤੇ ਇਮਰਾਨ ਖਾਨ ਸਾਹਿਬ ਨੇ ਵਜ਼ੀਰ ਦਾਖਲਾ ਬਣਾਇਆ ਸੀ, ਉਹਨਾਂ ਨੇ ਮੁੱਢ ਬੰਨ੍ਹ ਦਿੱਤਾ। PDM ਦੀ ਸਾਰੀ ਕਿਆਦਤ ਦੇ ਖਿਲਾਫ ਜਿਹੜਾ ਮੁਕੱਦਮਾ ਦਾਇਰ ਕੀਤਾ ਗਿਆ ਹੈ, ਉਸ ਮੁਕੱਦਮੇ ਦੀ ਆੜ ਵਿੱਚ ਸੁਣਿਆ ਹੈ ਕਿ ਉਹਨਾਂ ਦਾ ਜਿਹੜਾ ਅਗਲਾ ਟਾਰਗੇਟ ਹੈ ਕਿ ਉਹ ਮਰੀਮ ਨਵਾਜ਼ ਸ਼ਰੀਫ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਇਮਰਾਨ ਖਾਨ ਜਿਹੜੀ ਖੁਆਇਸ਼ ਦਾ ਇਜ਼ਹਾਰ ਕੀਤਾ ਸੀ ਬਸ਼ੀਰ ਮੇਮਨ ਸਾਹਿਬ ਅੱਗੇ ਕਿ ਦਹਿਸ਼ਤਗਰਦੀ ਦਾ ਮੁਕੱਦਮਾ ਕਾਇਮ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ, ਉਹ ਖੁਆਇਸ਼ ਉਦੋਂ ਤੇ ਪੂਰੀ ਨਾ ਹੋਈ, ਪਰ ਆਪਣੀ ਉਸ ਖੁਆਇਸ਼ ਨੂੰ ਪੂਰਾ ਕਰਨ ਵਾਸਤੇ ਆਪਣੇ ਇਸ ਚਪੜਾਸੀ ਨੁਮਾ ਵਜ਼ੀਰੇ ਦਾਖਲਾ ਨੂੰ ਉਹਨਾਂ ਨੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਮਰਾਨ ਸਾਹਿਬ ਦੀ ਤਬੀਅਤ ਹੈ ਕਿ ਉਹ ਆਪਣੀ ਕੋਈ ਵੀ ਗੱਲ ਜਿਹੜੀ ਹੈ ਉਸ ਨੂੰ ਹਰ ਹਾਲ ਵਿੱਚ ਪੂਰਾ ਕਰਨ ਦਾ ਅਜ਼ਮ ਜਿਹੜਾ ਹੈ ਉਹਨਾਂ ਦੇ ਅੰਦਰ, ਯਾਨੀ ਇੰਤਕਾਮ ਜਿਹੜਾ ਹੈ ਉਸ ਦੀ ਅੱਗ ਉਸ ਵਕਤ ਤੱਕ ਬਲਦੀ ਰਹਿੰਦੀ ਹੈ ਜਦ ਤੱਕ ਕਿ ਉਸ ਨੂੰ ਬੁਝਾਉਣ ਵਾਸਤੇ ਆਪਣੀ ਤਸਕੀਨ ਨਾ ਕਰ ਲੈਣ। ਹੁਣ ਦੇਖਦੇ ਹਾਂ ਕਿ ਸ਼ੇਖ ਰਸ਼ੀਦ ਸਾਹਿਬ ਆਪਣੇ ਯਾਰ ਇਮਰਾਨ ਖਾਨ ਦੀ ਇਸ ਖਾਹਿਸ਼ ਨੂੰ ਪੂਰਾ ਕਰਨ ਵਿੱਚ ਕਿਸ ਹੱਦ ਤੱਕ ਕਾਮਯਾਬ ਹੁੰਦੇ ਨੇ। ਲੇਕਿਨ ਉਸ ਤੋਂ ਪਹਿਲਾਂ ਹੀ ਸ਼ੇਖ ਰਸ਼ੀਦ ਸਾਹਿਬ ਦੇ ਹਵਾਲੇ ਨਾਲ ਕੋਈ 6 ਤਸਵੀਰਾਂ ਜਿਹੜੀਆਂ ਨੇ ਉਹ ਮਾਰਕੀਟ ਵਿੱਚ ਗਰਦਿਸ਼ ਕਰਨਾ ਸ਼ੁਰੂ ਹੋ ਗਈਆਂ ਨੇ। ਜਿਸ ਤਰ੍ਹਾਂ ਦੀਆਂ ਉਹ ਤਸਵੀਰਾਂ ਨੇ ਉਸ ਤਰ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓ ਬਣਾਉਣਾ ਕਿਸੇ ਵੀ ਆਮ ਬੰਦੇ ਦੇ, ਯਾਨੀ ਕਿ ਕਿਸੇ ਆਮ ਜਣੀ ਖਣੀ ਦਾ ਉਹ ਕੰਮ ਮੁਮਕਿਨ ਹੀ ਨਹੀਂ। ਤੇ ਖਾਸ ਕਰ ਜਿਹੜਾ ਗੇਟ ਨੰਬਰ 4 ਦਾ ਚਪੜਾਸੀ ਹੋਵੇ ਉਸ ਦੀ ਇਸ ਤਰ੍ਹਾਂ ਦੀ ਪ੍ਰਾਈਵੇਟ ਵੀਡੀਓ ਦੀ ਰਿਕਾਰਡਿੰਗ ਕਰਨਾ ਜਾਂ ਫੋਟੋਗ੍ਰਾਫੀ ਕਰਨਾ ਇਹ ਤੇ ਮੁਮਕਿਨ ਹੀ ਨਹੀਂ ਹੁੰਦਾ। ਮੈਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਜਿਸ ਤਰੀਕੇ ਨਾਲ ਇਮਰਾਨ ਸਾਹਿਬ ਨੇ ਇਸਟੈਬਲਿਸ਼ਮੈਂਟ ਨੇ ਪਰਵੇਜ਼ ਖਟਕ ਸਾਹਿਬ ਤੇ ਫਵਾਦ ਚੌਧਰੀ ਦੇ ਨਾਂ ਭੇਜੇ ਸਨ ਕਿ ਇਹਨਾਂ ਦੋਨਾਂ ਚੋਂ ਕਿਸੇ ਇੱਕ ਨੂੰ ਵਜ਼ੀਰ ਦਾਖਲਾ ਲਾ ਦਿੱਤਾ ਜਾਏ, ਪਰ ਇਮਰਾਨ ਸਾਹਿਬ ਨੇ ਉਹ ਦੋਵੇਂ ਨਾਮ ਮੁਸਤਰਦ ਕਰਕੇ ਆਪਣੇ ਯਾਰ ਨੂੰ ਜਿਸ ਤਰੀਕੇ ਨਾਲ ਲਾਇਆ ਹੈ, ਮੁਮਕਿਨ ਹੈ ਕਿ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ ਨੇ ਇਸ ਦੇ ਹਵਾਲੇ ਨਾਲ ਕੋਈ ਖਾਸ ਕਿਸਮ ਦੇ ਲੋਕ ਜਿਹੜੀ ਇਹ ਤਾਕਤ ਰੱਖਦੇ ਨੇ ਉਹਨਾਂ ਵੱਲੋਂ ਇਹ ਤਸਵੀਰਾਂ ਰਿਲੀਜ਼ ਕਰਕੇ ਮੁਮਕਿਨਾ ਤੌਰ ਤੇ ਇਮਰਾਨ ਖਾਨ ਸਾਹਿਬ ਨੂੰ ਝਟਕਾ ਦਿੱਤਾ ਹੋਵੇ ਕਿ ਇਹ ਇਸ ਤਰ੍ਹਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ਾਇਦ ਬਹੁਤ ਸਾਰੇ ਲੋਕਾਂ ਦੀਆਂ ਉਹਨਾਂ ਦੇ ਕੋਲ ਮਹਿਫੂਜ਼ ਨੇ। ਹੁਣ ਗੱਲ ਕਰਦੇ ਹਾਂ ਇਸਟੈਬਲਿਸ਼ਮੈਂਟ ਦੇ ਡਬਲ ਗੇਮ ਦੀ। ਇੱਕ ਗੇਮ ਤੇ ਉਹ ਆਪਣੇ ਨਸਬ ਕੀਤੇ ਹੋਏ ਵਜ਼ੀਰ ਆਜ਼ਮ ਦੇ ਨਾਲ ਖੇਡ ਰਹੇ ਨੇ, ਕਿਉਂਕਿ ਨਸਬਸ਼ੁਦਾ ਵਜ਼ੀਰ ਆਜ਼ਮ ਜਿਹੜੇ ਨੇ ਉਹ ਆਪਣੇ ਜ਼ਾਤੀ ਏਜੰਡੇ ਤੇ ਚੱਲ ਰਹੇ ਨੇ, ਜਦਕਿ ਉਹਨਾਂ ਨੇ ਕਿਸੇ ਹੋਰ ਏਜੰਡੇ ਵਾਸਤੇ ਇਹਨਾਂ ਨੂੰ ਲਿਆਂਦਾ ਸੀ। ਇਖਤਿਆਰਾਤ ਦੇ ਹਵਾਲੇ ਨਾਲ ਤਾਂ ਉਹ ਪਹਿਲੇ ਹੀ ਜਿਹੜੇ ਨੇ ਹੈਂਡੀਕੈਪ ਸਨ, ਬਲਕਿ ਹੁਣ ਤੇ ਉਹਨਾਂ ਦੇ ਕੋਲ ਮੈਂ ਕਹਿੰਦਾ ਕੁੱਤੇ ਖਿਡਾਉਣ ਤੋਂ ਇਲਾਵਾ ਦੂਜਾ ਕੰਮ ਵੀ ਬਾਕੀ ਉਹਨਾਂ ਨਹੀਂ ਛੱਡਿਆ। ਦੂਜੇ ਪਾਸੇ ਇਸਟੈਬਲਿਸ਼ਮੈਂਟ ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ ਨੂਨ ਦੇ ਨਾਲ ਵੱਖ-ਵੱਖ ਤਰੀਕੇ ਨਾਲ ਗੇਮਾਂ ਖੇਡ ਰਹੀ ਹੈ। ਪੀਪਲਜ਼ ਪਾਰਟੀ ਦੇ ਨਾਲ ਉਹਨਾਂ ਨੇ ਜਿਹੜੀ ਗੇਮ ਖੇਡੀ ਉਸ ਹਵਾਲੇ ਨਾਲ ਤੇ ਦੱਸਣ ਦੀ ਲੋੜ ਨਹੀਂ ਹੈ, ਉਹ ਤਕਰੀਬਨ ਹਰ ਦੂਸਰਾ ਬੰਦਾ ਜਾਣਦਾ ਹੈ। ਜਿਹੜੀ ਉਹਨਾਂ ਮੁਸਲਿਮ ਲੀਗ ਨੂਨ ਦੇ ਨਾਲ ਨਵੀਂ ਗੇਮ ਖੇਡੀ ਉਸ ਹਵਾਲੇ ਨਾਲ ਗੱਲ ਕਰਦੇ ਹਾਂ। ਗੈਰ ਤਸਦੀਕਸ਼ੁਦਾ ਖਬਰ ਦੇ ਮੁਤਾਬਕ ਨਾਸਿਰ ਜੰਜੂਆ ਸਾਹਿਬ ਜਿਹੜੇ ਨੇ ਉਹਨਾਂ ਨੂੰ ਪਾਕਿਸਤਾਨ ਤੋਂ ਇੰਗਲੈਂਡ ਭੇਜਿਆ ਗਿਆ ਹੈ। ਨਾਸਿਰ ਜੰਜੂਆ ਸਾਹਿਬ ਜਿਹੜੇ ਨੇ ਡਿਫੈਂਸ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਉਹ ਸਦਰਨ ਕਮਾਂਡਰ ਵੀ ਰਹੇ ਨੇ। ਸਦਰਨ ਕਮਾਂਡ ਦਾ ਕਮਾਂਡਰ ਅਸਲ ਦੇ ਵਿੱਚ ਬਲੂਚਿਸਤਾਨ ਦਾ ਹੁਕਮਰਾਨ ਹੁੰਦਾ ਹੈ। ਉਸ ਨੂੰ ਮੈਂ ਆਸਾਨੀ ਦੇ ਤੌਰ ਤੇ ਕਹਿ ਲੈਣਾ ਵਾਂ ਕਿ ਸਦਰਨ ਕਮਾਂਡ ਦਾ ਕਮਾਂਡਰ ਵਜ਼ੀਰ ਆਲਾ ਬਲੂਚਿਸਤਾਨ ਹੁੰਦਾ ਹੈ, ਜਦਕਿ FC ਦਾ ਜਿਹੜਾ ਕਮਾਂਡਰ ਹੈ ਉਹ ਮੇਜਰ ਜਨਰਲ ਹੁੰਦਾ ਹੈ ਹਾਜ਼ਰ ਸਰਵਿਸ ਫੌਜ ਦਾ। ਉਹ ਇੰਜ ਸਮਝ ਲਓ ਕਿ ਬਲੂਚਿਸਤਾਨ ਦੀ ਪੁਲਿਸ ਦਾ
IG ਹੁੰਦਾ ਹੈ। ਬਾਕੀ ਜਿਹੜੇ ਸਿਵਲ ਤੌਰ ਤੇ ਉੱਤੇ ਮੁੰਤਖਬ ਹੋ ਕੇ ਮੈਂਬਰ ਆਉਂਦੇ ਨੇ ਜਾਂ ਹਕੂਮਤ ਜਾਂ ਵਜ਼ੀਰ ਹੁੰਦੀ ਹੈ, ਉਹ ਇਸੇ ਤਰੀਕੇ ਨਾਲ ਹੁੰਦੇ ਨੇ ਜਿਵੇਂ ਕਾਗਜ਼ੀ ਫੁੱਲ ਹੁੰਦੇ ਨੇ। ਉਹਨਾਂ ਦੀ ਅਹਿਮੀਅਤ ਬਸ ਇਤਨੀ ਹੁੰਦੀ ਹੈ ਕਿ ਉਹ ਸਰਕਾਰੀ ਗੱਡੀਆਂ ਜਿਹੜੀਆਂ ਨੇ ਉਹ ਚਲਾਉਂਦੇ ਨੇ ਔਰ ਆਪਣੇ ਨਾਲ ਗਾਰਡ ਲੈ ਕੇ ਜਿਹੜਾ ਪ੍ਰੋਟੋਕੋਲ ਹੈ ਉਹ ਇੰਜੋਏ ਕਰਦੇ ਨੇ, ਜਾਂ ਕਦੀ ਕਦਾਈ ਜਿਹੜਾ ਅਸੈਂਬਲੀ ਇੱਕ ਡਿਬੇਟਿੰਗ ਕਲੱਬ ਹੈ ਉਹਦੇ 'ਚ ਖਲੋ ਕੇ 2-4 ਤਕਰੀਰਾਂ ਕਰਕੇ ਜਾਂ ਆਪਣੇ ਦਿਲ ਦੀ ਪੜਾਸ ਕੱਢ ਲੈਂਦੇ ਨੇ। ਉਹਨਾਂ ਵਿਚਾਰਿਆਂ ਨੂੰ ਜਿਹੜਾ ਡਿਵੈਲਪਮੈਂਟ ਫੰਡ ਅਲਾਟ ਕੀਤਾ ਜਾਂਦਾ ਹੈ, ਅਗਰ ਫਰਜ਼ ਕਰੋ ਕਿ ਇੱਕ ਪ੍ਰੋਜੈਕਟ ਜਿਹੜਾ ਹੈ ਉਹਦੇ ਉੱਤੇ ਅਗਰ 200 ਅਰਬ ਲੱਗਣਾ ਹੈ ਤੇ ਉਹਨਾਂ ਨੂੰ 50 ਤੋਂ 60 ਅਰਬ ਰੁਪਈਆ ਦਿੱਤਾ ਜਾਂਦਾ ਹੈ, ਜੋ ਠੇਕੇਦਾਰਾਂ ਔਰ ਉਹਨਾਂ ਦੇ ਵਿੱਚ ਔਰ ਕੋਈ ਮਾੜੀ ਮੋਟੀ ਟੁੱਟੀ ਭੱਜੀ ਜਿਹੜੀ ਸੜਕ ਜਾਂ ਉਹ ਪ੍ਰੋਜੈਕਟ ਜਿਹੜਾ ਹੈ ਨਾਕਾਰਾ ਜਿਹਾ ਉਹ ਖੜਾ ਕਰ ਦਿੰਦੇ ਨੇ। ਅਸਲ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਉੱਥੇ ਫੌਜ ਵੱਲੋਂ ਕੀਤੀ ਜਾਂਦੀ ਹੈ। ਗੱਲ ਹੋਰ ਪਾਸੇ ਨਿਕਲ ਗਈ। ਨਾਸਿਰ ਜੰਜੂਆ ਸਾਹਿਬ ਨੇ ਆਪਣੀ ਸਦਰਨ ਕਮਾਂਡ ਦੇ ਦੌਰਾਨ ਬਲੋਚਿਸਤਾਨ ਵਿੱਚ ਕੁਝ ਬਿਹਤਰ ਕਿਰਦਾਰ ਵੀ ਅਦਾ ਕੀਤਾ ਕਿ ਇਹਨਾਂ ਦੇ ਦੌਰ ਵਿੱਚ ਗੁੰਮਸ਼ੁਦਾ ਲੋਕਾਂ ਦੀਆਂ ਜਿਹੜੀਆਂ ਮਨਸਖ ਲਾਸ਼ਾਂ ਹੁੰਦੀਆਂ ਨੇ ਉਹਨਾਂ ਦੀ ਗਿਣਤੀ ਬੜੀ ਘੱਟ ਜਿਹੜੀ ਹੈ ਉਹ ਸਾਹਮਣੇ ਆਈ, ਬਲਕਿ ਜ਼ਿਆਦਾਤਰ ਨਾਰਾਜ਼ ਬਲੋਚਾਂ ਨੂੰ ਪਹਾੜਾਂ ਤੋਂ ਇਹਨਾਂ ਨੇ ਲਾਇਆ ਔਰ ਮਾਫੀ ਦਿੱਤੀ। ਹੁਣ ਉਸ ਦੀ ਹਕੀਕਤ ਕੀ ਹੈ ਉਹ ਬਿਹਤਰ ਤੌਰ ਤੇ ਉਹ ਬਲੋਚ ਹੀ ਜਾਣਦੇ ਨੇ ਜਿਨ੍ਹਾਂ ਹਥਿਆਰ ਸੁੱਟੇ, ਲੇਕਿਨ ਬਜ਼ਾਹਿਰ ਇਹਨਾਂ ਦਾ ਕਿਰਦਾਰ ਜਿਹੜਾ ਸੀ ਉੱਥੇ ਕੁਝ ਕਿਸੇ ਹਵਾਲੇ ਨਾਲ ਪੋਜ਼ਿਟਿਵ ਵੀ ਸੀ। ਜਦੋਂ ਇਹ ਉੱਥੋਂ ਰਿਟਾਇਰ ਹੋਏ 2015 ਦੇ ਵਿੱਚ ਤੇ ਵਜ਼ੀਰ ਆਜ਼ਮ ਪਾਕਿਸਤਾਨ ਨਵਾਜ਼ ਸ਼ਰੀਫ ਨੇ ਇਹਨਾਂ ਨੂੰ ਮਰਕਜ਼ ਵਿੱਚ ਸਿਕਿਉਰਿਟੀ ਦਾ ਐਡਵਾਈਜ਼ਰ ਲਾਇਆ, ਜਿਹਦੇ ਤੋਂ ਇਹਨਾਂ ਨੇ ਜੂਨ 2018 ਦੇ ਵਿੱਚ ਅਸਤੀਫਾ ਦੇ ਦਿੱਤਾ। ਉਸ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਬੜੇ ਕਰੀਬੀ ਤਾਲੁਕਾਤ ਨੇ ਨਵਾਜ਼ ਸ਼ਰੀਫ ਦੇ ਨਾਲ ਔਰ ਇਹ ਐਸਟੈਬਲਿਸ਼ਮੈਂਟ ਦੇ ਵਿੱਚ ਵੀ ਅੱਛੀ ਨਿਗਾਹ ਨਾਲ ਵੇਖੇ ਜਾਂਦੇ ਨੇ। ਮੇਰਾ ਖਿਆਲ ਜਾਂਦਾ ਮੌਜੂਦਾ ਐਸਟੈਬਲਿਸ਼ਮੈਂਟ ਨੇ ਇਹਨਾਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਵਿੱਚ ਉਹ ਨਾਕਾਮ ਰਹੀ। PDM ਦੇ ਜਲਸੇ ਦੇ ਹਵਾਲੇ ਨਾਲ ਜਿਹੜੇ ISPR ਚੋਂ ਇਹਨਾਂ ਨੂੰ ਚੈਨਲਾਂ ਨੂੰ ਟੈਲੀਫੋਨ ਗਏ ਔਰ ਐਂਕਰਾਂ ਨੂੰ ਦਬਕੇ ਮਾਰੇ ਗਏ ਜਾਂ ਐਡਵਾਈਸ ਦਿੱਤੀ ਗਈ, ਉਸ ਹਵਾਲੇ ਨਾਲ PDM ਦੇ ਸਰਬਰਾਹ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਜੋ ਮੁਜ਼ੰਮਤ ਕੀਤੀ ਹੈ, ਉਹ ਮੁਜ਼ੰਮਤ ਤੋਂ ਪਤਾ ਲੱਗਦਾ ਹੈ ਕਿ ਇਸਟੈਬਲਿਸ਼ਮੈਂਟ ਨੇ ਹਾਲੇ ਤੱਕ ਵੀ ਆਪਣੇ ਹਥਿਆਰ ਨਾ ਸੁੱਟਣ ਵਾਲੇ ਫੈਸਲੇ ਤੇ ਡਟ ਕੇ ਖੜੀ ਹੈ। ਉਹਨਾਂ ਦਾ ਨਾਕਾਮ ਦੌਰਾ ਯਕੀਨਨ ਇਸੀ ਵਜ੍ਹਾ ਤੋਂ ਹੋਇਆ ਹੋਣਾ ਹੈ ਕਿ ਉਧਰੋਂ ਕੁਝ ਨਾ ਕੁਝ ਬਾਰਗੇਨਿੰਗ ਚਿਪ ਲੈ ਕੇ ਆਏ ਹੋਣੇ ਨੇ, ਜਦ ਕਿ PDM ਜਿਹੜੀ ਹੈ ਉਹ ਇਸ ਵਕਤ ਬਾਰਗੇਨਿੰਗ ਕਰਨ ਦੇ ਜਾਂ ਕਿਸੇ ਵੀ ਹਵਾਲੇ ਨਾਲ ਉਹਨਾਂ ਅੱਗੇ ਸਰੈਂਡਰ ਕਰਨ ਦੇ ਮੂਡ ਵਿੱਚ ਬਿਲਕੁਲ ਨਜ਼ਰ ਨਹੀਂ ਆਉਂਦੀ। ਖਾਸ ਕਰ ਜਦੋਂ ਐਲਾਨੇ ਲਾਹੌਰ ਸਾਹਮਣੇ ਆਇਆ। ਐਲਾਨੇ ਲਾਹੌਰ ਇਸੇ ਤਰ੍ਹਾਂ ਹੈ ਜਿਸ ਤਰੀਕੇ ਨਾਲ ਕਰਾਰਦਾਦ ਦੇ ਲਾਹੌਰ ਜੋ 1940 ਵਿੱਚ ਮਨਜ਼ੂਰ ਕੀਤੀ ਗਈ। ਮੇਰੇ ਨਜ਼ਦੀਕ ਇਹ ਦੋ ਕੀਮਤੀ ਡਾਕੂਮੈਂਟ ਨੇ। ਆਉਣ ਵਾਲਾ ਮੌਰਖ ਜਦੋਂ ਤਾਰੀਖ ਲਿਖੇਗਾ ਤੇ ਉਹ ਇਸ ਡਾਕੂਮੈਂਟ ਨੂੰ 1940 ਵਾਲੀ ਕਰਾਰਦਾਦ ਦੇ ਹਮ ਪੱਲਾ ਸੁਨਹਿਰੀ ਹਰਫਾਂ ਦੇ ਨਾਲ ਤਾਰੀਖ ਦੇ ਪੰਨਿਆਂ 'ਚ ਦਰਜ ਕਰੇਗਾ। ਕਰਾਰਦਾਦ ਦੇ ਲਾਹੌਰ ਦੇ ਤੀਸਰੇ ਪਹਿਰੇ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਅਲਫਾਜ਼ ਸ਼ਾਮਿਲ ਸਨ ਕਿ ਆਲ ਇੰਡੀਆ ਮੁਸਲਿਮ ਲੀਗ ਦੇ ਇਸ ਇਜਲਾਸ ਵਿੱਚ ਇਹ ਗੱਲ ਤੈਅ ਕਰ ਦਿੱਤੀ ਗਈ ਹੈ ਤੇ ਇਸ ਇਜਲਾਸ ਤੋਂ ਬਾਅਦ ਸਾਡਾ ਇਹ ਨਜ਼ਰੀਆ ਹੋਵੇਗਾ ਕਿ ਕੋਈ ਵੀ ਆਇਨੀ ਮਨਸੂਬਾ ਇਸ ਵਕਤ ਤੱਕ ਕਾਬਿਲ ਕਬੂਲ ਨਹੀਂ ਹੋਣਾ ਜਿੰਨਾ ਚਿਰ ਇਸ ਨੂੰ ਮੁਸਲਮਾਨ ਤਸਲੀਮ ਨਾ ਕਰ ਲੈਣ ਤੇ ਇਸ ਮਜਵਜ਼ਾ ਆਇਨੀ ਮਨਸੂਬੇ ਵਿੱਚ ਬੁਨਿਆਦੀ ਤੌਰ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਇਸ ਪੈਰਾਗ੍ਰਾਫ ਦੀਆਂ ਆਖਰੀ ਲਾਈਨਾਂ ਦੇ ਵਿੱਚ ਜੋ ਦੱਸਿਆ ਗਿਆ ਉਹ ਇੰਤਹਾਈ ਕਾਬਿਲ ਗੌਰ ਹੈ। ਜਿਹੜੇ ਇਲਾਕੇ ਮੁਸਲਿਮ ਅਕਸਰੀਅਤ ਰੱਖਦੇ ਨੇ, ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਸ਼ੁਮਾਲ, ਮਗਰਬ ਤੇ ਮਸ਼ਰਕ ਦੇ ਇਲਾਕੇ ਨੇ, ਉਹਨਾਂ ਨੂੰ ਆਜ਼ਾਦ ਰਿਆਸਤਾਂ ਕਿਹਾ ਗਿਆ ਹੈ ਕਿ ਇੰਡੀਪੈਂਡੈਂਟ ਸਟੇਟਸ ਯਾਨੀ ਆਜ਼ਾਦ ਰਿਆਸਤਾਂ ਬਣਾਉਣ ਵਾਸਤੇ ਗਰੁੱਪ ਬਣਾਏ ਜਾਣਗੇ ਜਿਨ੍ਹਾਂ ਵਿੱਚ ਇਤਿਹਾਦੀ ਯੂਨਿਟ ਹੋਣਗੇ ਤੇ ਉਹ ਯੂਨਿਟ ਖੁਦ ਮੁਖਤਾਰ ਯਾਨੀ ਆਟੋਨੋਮਸ ਤੇ ਹਰ ਮਾਮਲੇ ਵਿੱਚ ਆਜ਼ਾਦ ਯਾਨੀ ਸੋਵਰਨ ਹੋਣਗੇ। ਜਦ ਕਿ ਪਾਕਿਸਤਾਨ ਬਣਨ ਤੋਂ ਬਾਅਦ ਆਟੋਨਮੀ ਨੂੰ ਛੱਡੋ ਤੇ ਸੋਵਰਨਟੀ ਨੂੰ ਛੱਡੋ, ਉਹਨਾਂ ਦੇ ਵਜੂਦ ਜਿਹੜੇ ਨੇ ਉਹਨਾਂ ਨੂੰ ਹੀ ਮਿਟਾ ਦਿੱਤਾ ਗਿਆ ਸੀ। ਐਲਾਨੇ ਲਾਹੌਰ ਦੇ ਵਿੱਚ ਜਿਹੜੇ ਅਹਿਮ ਨੁਕਤੇ ਨੇ ਦੋ ਕਿ ਇਸ ਮੌਜੂਦਾ ਹਕੂਮਤ ਨੂੰ ਰੁਖਸਤ ਕੀਤਾ ਜਾਏ। ਉਸ ਦੀ ਰੁਖਸਤੀ ਦਾ ਬੜਾ ਆਸਾਨ ਤਰੀਕਾ ਹੈ ਕਿ ਜਿਨ੍ਹਾਂ ਇਹ ਲਾਣਾ ਲੈ ਕੇ ਆਂਦਾ ਹੈ ਉਹ ਉਹਨਾਂ ਨੂੰ ਉਸੇ ਤਰੀਕੇ ਨਾਲ ਉਹਨਾਂ ਦੇ ਕੰਨ ਵਿੱਚ ਇਹ ਕਨਵੇ ਕਰ ਦੇਣ ਕਿ ਤੁਹਾਡੀ ਨੌਕਰੀ ਪੂਰੀ ਹੋ ਗਈ ਹੈ ਔਰ ਇਹ ਜਿਹੜੀ ਮੌਜੂਦਾ ਹਕੂਮਤ ਹੈ ਇਹ ਅਜ਼ ਖੁਦ ਇਸਤੀਫਾ ਦੇ ਦੇਵੇ ਤੇ ਘਰ ਜਾਂਦੇ ਜਾਂਦੇ ਅਸੈਂਬਲੀ ਨੂੰ ਡਿਜ਼ਾਲਵ ਕਰ ਦੀ ਜਾਏ। ਜਦਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਫੌਜ ਦਾ ਕਤਨ ਵੀ ਕੋਈ ਕਿਰਦਾਰ ਨਹੀਂ ਹੋਣਾ ਚਾਹੀਦਾ। ਉਹ ਮੁਕੰਮਲ ਤੌਰ ਤੇ ਇਲੈਕਸ਼ਨ ਕਮਿਸ਼ਨ ਦੇ ਇਖਤਿਆਰ ਵਿੱਚ ਹੋਣ, ਜਦਕਿ ਪੋਲਿੰਗ ਬੂਥਾਂ ਦੇ ਉੱਤੇ ਸਿਰਫ ਪੁਲਿਸ ਜਿਹੜੀ ਹੈ
ਉਸ ਦਾ ਪਹਿਰਾ ਹੋਣਾ ਚਾਹੀਦਾ ਹੈ ਔਰ ਫੌਜ ਤੋਂ ਇਸ ਗੱਲ ਦੀ ਗਾਰੰਟੀ ਲਈ ਜਾਣੀ ਚਾਹੀਦੀ ਹੈ ਕਿ ਜਿਹੜੀਆਂ ਸਰਹੱਦਾਂ ਨੇ ਔਰ ਜਿਹੜੀਆਂ ਉਹਨਾਂ ਦੀਆਂ ਸਿਕਿਉਰਿਟੀ ਦੀਆਂ ਉਹ ਜਿਹੜੀਆਂ ਬਣਾ ਕੇ ਬੰਦੇ ਨੇ ਰਾਜ ਝੋਪੜੀਆਂ ਜਿਹੀਆਂ ਉਹਨਾਂ ਦੇ ਉੱਤੇ ਇਤਨਾ ਸਖਤ ਪਹਿਰਾ ਹੋਵੇ ਤਾਂ ਕਿ ਉੱਥੋਂ ਜਿਸ ਸਹੂਲਤ ਦੇ ਨਾਲ ਦਹਿਸ਼ਤਗਰਦ ਅਸਲਾ ਤੇ ਬਰੂਦ ਤੇ ਗੱਡੀਆਂ ਭਰ ਕੇ ਲੰਘ ਆਉਂਦੇ ਨੇ ਉਹਨਾਂ ਨੂੰ ਲੰਘਣ ਦੀ ਇਜਾਜ਼ਤ ਨਾ ਹੋਵੇ ਜਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪੂਲਿੰਗ ਬੂਥ ਦੇ ਵੱਲ ਰਾਹ ਆ ਰਹੇ ਨੇ ਉਹਨਾਂ ਦੇ ਬਾਹਰ ਕਮ ਸੇ ਕਮ 500 ਜਾਂ 1000 ਮੀਟਰ ਦੇ ਫਾਸਲੇ ਤੇ ਜਿਹੜੇ ਰਸਤੇ ਨੇ ਉੱਥੇ ਇਹ ਫੌਜੀ ਚੌਕੀਆਂ ਬਣਾਈਆਂ ਜਾਣ ਜਿਹੜੀਆਂ ਉੱਥੋਂ ਲੰਘਣ ਵਾਲੇ ਗੱਡੀਆਂ ਦੀ ਖਾਸ ਕਰ ਔਰ ਬੰਦਿਆਂ ਦੀ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਇਹਨਾਂ ਦੇ ਕੋਲ ਡਿਟੈਕਸ਼ਨ ਵਾਲਾ ਇਕਵਿਪਮੈਂਟ ਹੋਣਾ ਚਾਹੀਦਾ ਹੈ ਜੋ ਬਾਰੂਦ ਨੂੰ ਡਿਟੈਕਟ ਕਰ ਸਕੇ ਜਦਕਿ ਪੋਲਿੰਗ ਬੂਥ ਦੇ ਇਰਦ ਗਿਰਦ ਪੁਲਿਸ ਜਿਹੜੀ ਹੈ ਉਸ ਨੂੰ ਇਹ ਹੱਕ ਹਾਸਲ ਹੋਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਪੋਲਿੰਗ ਬੂਥ ਦੇ ਅੰਦਰ ਜਾਏ ਉਸ ਦੀ ਉਹ ਜਾਮਾ ਤਲਾਸ਼ੀ ਲੈ ਸਕੇ ਦੂਜੀ ਗੱਲ ਜਿਹੜੀ ਐਲਾਨੇ ਲਾਹੌਰ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਪਾਕਿਸਤਾਨ ਦੀਆਂ ਸਾਰੀਆਂ ਖੁਫੀਆ ਏਜੰਸੀਆਂ ਦੇ ਸਿਆਸੀ ਕਿਰਦਾਰ ਜਿਹੜੇ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਜਿਨ੍ਹਾਂ ਦਾ ਕੰਮ ਸਿਆਸਤਦਾਨਾਂ ਦੀ ਮੁਖਬਰੀ ਔਰ ਸਿਆਸਤਦਾਨਾਂ ਦੇ ਫੋਨ ਟੇਪ ਕਰਨੇ ਔਰ ਇਹ 2 ਨੰਬਰ ਸਿਆਸੀ ਪਾਰਟੀਆਂ ਬਣਾਉਣੀਆਂ ਔਰ 2 ਨੰਬਰ ਲੀਡਰਸ਼ਿਪ ਨੂੰ ਪ੍ਰਮੋਟ ਕਰਕੇ ਆਵਾਮ ਦੇ ਉੱਤੇ ਜਾਲੀ ਤਰੀਕੇ ਨਾਲ ਮੁਸਲਤ ਕਰਨ ਵਾਲੀ ਗੇਮ ਹੈ ਇਸ ਨੂੰ ਖਤਮ ਕਰ ਦਿੱਤਾ ਜਾਏ ਹਕੂਮਤ ਦੇ ਇਸ ਤਰੀਕੇ ਨਾਲ ਘਰ ਚਲੇ ਜਾਣ ਤੋਂ ਬਾਅਦ ਔਰ ਅਸੈਂਬਲੀ ਦੇ ਡਿਜ਼ਾਲਵ ਹੋਣ ਤੋਂ ਬਾਅਦ ਮੈਂ ਸਮਝਦਾ ਵਾਂ ਕਿ ਮੁਜ਼ਾਕਰਾਤ ਦੀ ਕੋਈ ਜ਼ਰੂਰਤ ਨਹੀਂ ਹੈ ਸਾਰੇ ਇਦਾਰੇ ਆਪਣੇ ਆਪ ਆਪਣੇ ਆਇਨੀ ਕਿਰਦਾਰ ਦੇ ਆਪਣੀ ਯਾਨੀ ਆਇਨੀ ਕਿਰਦਾਰ ਦੇ ਦਾਇਰਿਆਂ ਦੇ ਅੰਦਰ ਮਹਿਦੂਦ ਹੋ ਜਾਣ ਤੇ ਸਾਰੇ ਮਸਲੇ ਹੱਲ ਹੋ ਸਕਦੇ ਨੇ ਇਸ ਐਲਾਨੇ ਲਾਹੌਰ ਦੇ ਉੱਤੇ ਦਸਤਖਤ ਕਰਨ ਵਾਲੇ ਕਈ ਲੀਡਰ ਇਹੋ ਜਿਹੇ ਸਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਕਰਾਰਦਾਦ ਲਾਹੌਰ ਜਿਹੜੀ ਸੀ ਉਸ ਦੇ ਉੱਤੇ ਦਸਤਖਤ ਨਹੀਂ ਕੀਤੇ ਸਨ ਅੱਜ ਉਹਨਾਂ ਦੀ ਔਲਾਦ ਨੇ ਇਸ ਦੇ ਉੱਤੇ ਦਸਤਖਤ ਕਰਕੇ ਉਸ ਦਾਗ ਨੂੰ ਮਿਟਾ ਦਿੱਤਾ ਹੈ ਕਿ ਜਿਹੜਾ ਉਹਨਾਂ ਦੇ ਬਜ਼ੁਰਗਾਂ ਦੇ ਉੱਤੇ ਲਾਇਆ ਜਾਂਦਾ ਸੀ ਇੱਕ ਐਸੀ ਦਸਤਾਵੇਜ਼ ਹੈ ਕਿ ਜਿਹੜੀ ਮਜ਼ਬੂਤ ਪਾਕਿਸਤਾਨ ਦੀ ਗਾਰੰਟੀ ਹੈ ਮੇਰੇ ਵੱਲੋਂ ਇੰਨਾ ਕੁਝ ਹੀ ਜਿਉਂਦੇ ਰਹੇ ਤੇ ਫਿਰ ਮਿਲਾਂਗੇ ਰੱਬ ਰੱਖਾ